ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 3 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਜੋ ਵਰਲਡ ਕਿਚਨ ਵਾਲੇ ਆ, ਜਿਨ੍ਹਾਂ ਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਸੀ, ਹੁਣ ਉਹਨਾਂ ਦਾ ਇੱਕ ਜੋ ਸੈਲੀਬ੍ਰਿਟੀ ਚੈਫ ਹੈਗਾ, ਉਹ ਐਂਡਰਸ, ਹੋਜ਼ੇ ਐਂਡਰਸ, ਉਸਨੇ ਇਹ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਗਿਣ ਕੇ ਕੱਲੀ ਕਾਰ ਦੇ ਉੱਤੇ ਉਹਨਾਂ ਨੂੰ ਟਾਰਗੇਟ ਕੀਤਾ। ਕਹਿੰਦਾ ਵੀ ਦੇ ਹੈਵ ਟਾਰਗੇਟਡ ਦੇਮ ਸਿਸਟੇਮੈਟਿਕਲੀ ਕਾਰ ਬਾਈ ਕਾਰ। ਸੋ ਇਹ ਮਿਸਟੇਕ ਨਹੀਂ ਹੋ ਸਕਦੀ ਹੈਗੀ। ਵਰਲਡ ਕਿਚਨ ਦੇ ਇੱਕ ਇਹ ਚੈਰਿਟੀ ਗਰੁੱਪ ਹੈਗਾ ਜੋ ਲੋਕਾਂ ਨੂੰ ਮਿਲੀਅਨਸ ਨੰਬਰ ਦੇ ਵਿੱਚ ਫੂਡ ਪ੍ਰੋਵਾਈਡ ਕਰਦਾ ਹੈਗਾ। ਤੇ ਉਹਨਾਂ ਦੇ 7 ਬੰਦੇ ਜੋ ਇਜ਼ਰਾਈਲ ਦੀ ਸਟ੍ਰਾਈਕ ਦੇ ਨਾਲ ਮਾਰੇ ਗਏ ਆ, ਉਹ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਹੜੀਆਂ ਹਿਊਮਨਿਟੇਰੀਅਨ ਗਰੁੱਪਸ ਹੈਗੇ ਆ ਜੋ ਫੂਡ ਪ੍ਰੋਵਾਈਡ ਕਰਦੇ ਹੈਗੇ ਵੱਖ-ਵੱਖ ਮੁਲਕਾਂ 'ਚ, ਉਹ ਬਹੁਤ ਘਬਰਾਏ ਹੋਏ ਹੈਗੇ ਆ ਵੀ ਇਹ ਤਾਂ ਸ਼ਰੇਆਮ ਜਿਹੜਾ ਆ ਧੱਕਾ ਆ। ਜੀ, ਅਗਲੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਦਾ ਜਿਹੜਾ ਐਕਟ ਆ ਉਹ ਪਾਸ ਹੋ ਚੁੱਕਾ ਆ। ਇਸ ਤਰੀਕੇ ਦੇ ਨਾਲ ਕਹਿੰਦੇ ਵੀ ਕੈਲੀਫੋਰਨੀਆ ਦੀ ਇਸ ਮੈਂਡੇਟ ਨੇ ਕਈ ਤਰੀਕੇ ਦਾ ਜਿਹੜਾ ਡੈਮੇਜ ਵੀ ਜਿਹੜਾ ਉਹ ਕੀਤਾ ਹੈ। ਆਪਾਂ ਸਵੇਰੇ ਵੀ ਇਸ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਸੀਗੇ। 20 ਆਵਰ ਮਿਨੀਮਮ ਵੇਜ ਜਿਹੜੇ ਕਹਿੰਦੇ ਵੀ ਕੁਇਕ ਸਰਵਿਸ ਰੈਸਟੋਰੈਂਟਸ ਆ ਸਟੇਟ ਦੇ ਵਿੱਚ, ਉਹਨਾਂ ਉੱਤੇ ਲਾਗੂ ਜਿਹੜੀ ਹੋਈ ਹੈ। ਓਬਵੀਅਸਲੀ ਸਾਰਿਆਂ ਤੇ ਨਹੀਂ, ਵੱਖ-ਵੱਖ ਜਿਹੜੇ ਉਸ ਦੇ ਵਿੱਚ ਰੱਖੀਆਂ ਗਈਆਂ। ਇਹ ਜਿਹੜਾ ਫਾਸਟ ਐਕਟ ਆ 2022 ਦੇ ਵਿੱਚ ਪਹਿਲੀ ਵਾਰ ਪ੍ਰਪੋਜ਼ ਕੀਤਾ ਗਿਆ ਸੀਗਾ, ਤੇ ਉਦੋਂ ਜਿਹੜਾ ਇਹ ਪਾਸ ਹੋਇਆ, ਬਾਅਦ ਦੇ ਵਿੱਚ ਜਿਹੜਾ ਹੋ ਗਿਆ ਸੀ। ਉਦੋਂ ਵੀ ਕਈ ਜਿਹੜੇ ਬਿਜ਼ਨਸ ਓਨਰਸ ਤੇ ਟ੍ਰੇਡ ਗਰੁੱਪ ਆ, ਉਹਨਾਂ ਨੇ ਕਿਹਾ ਸੀ ਵੀ ਇਸ ਤੇ ਜਿਹੜੇ ਸਿੱਟੇ ਆ ਉਹ ਮਾੜੇ ਨਿਕਲ ਸਕਦੇ ਹੈਗੇ ਆ। ਓਰੀਜਨਲ ਵਰਜ਼ਨ ਦੇ ਵਿੱਚ ਜਿਹੜਾ ਫਾਸਟ ਐਕਟ ਸੀ, ਉਸ ਵਿੱਚ ਕਹਿੰਦੇ ਆ ਵੀ $22 ਮਿਨੀਮਮ ਵੇਜ ਰੱਖਣ ਦੀ ਮੱਦ ਜਿਹੜੀ ਉਹ ਰੱਖੀ ਗਈ ਸੀ, ਪਰ ਇਵੈਂਚੁਅਲੀ ਇਸ ਨੂੰ $20 ਦੇ ਉੱਤੇ ਕਰ ਦਿੱਤਾ ਗਿਆ ਸੀਗਾ। ਸੋ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆ, ਉਹ ਕਹਿੰਦੇ ਵੀ ਇਸ ਪਾਸੇ ਇਹ ਵੀ ਇੱਕ ਕੋਸ਼ਿਸ਼ ਚੱਲ ਰਹੀ ਆ ਵੀ ਨੈਸ਼ਨਲ ਪੱਧਰ ਦੇ ਉੱਤੇ ਵੀ ਇੱਦਾਂ ਦਾ ਜਿਹੜਾ ਕਾਰਵਾਈ ਆ ਉਹ ਕੀਤੀ ਜਾਵੇ, ਵੀ ਇੱਥੇ ਵੀ ਮਿਨੀਮਮ ਵੇਜ ਆ ਉਹ ਵਧਾਈ ਜਾਵੇ। ਜੇ ਦੇਖਿਆ ਜਾਵੇ ਤਾਂ ਫੈਡਰਲ ਲੈਵਲ ਦੇ ਉੱਤੇ ਅਜੇ ਵੀ ਮਿਨੀਮਮ ਵੇਜ $7.25 ਦੇ ਉੱਤੇ ਚੱਲ ਰਹੀ ਹੈਗੀ ਆ। ਗੋਲਡਨ ਸਟੇਟ ਦੇ ਵਿੱਚ ਇਹ ਜਿਹੜੀਆਂ ਪਾਲਿਸੀਜ਼ ਆ, ਉਸ ਦੇ ਨਾਲ ਜਿਹੜੇ ਮਿਨੀਮਮ ਵੇਜ ਦੇ ਉੱਤੇ ਕੰਮ ਕਰਨ ਵਾਲੇ ਫਾਸਟ ਫੂਡ ਦੇ ਵਿੱਚ, ਉਹਨਾਂ ਚੋਂ ਕੁਝ ਲੋਕਾਂ ਨੂੰ ਤਾਂ ਫਾਇਦਾ ਹੋਊਗਾ, ਕਿਉਂਕਿ ਆਪਾਂ ਇਹ ਵੀ ਦੇਖਿਆ ਵੀ ਬਹੁਤ ਸਾਰੇ ਫਰੈਂਚਾਈਜ਼ਿਸ ਨੇ ਲੋਕਾਂ ਦੀ ਛੁੱਟੀ ਕਰਨੀ ਵੀ ਸ਼ੁਰੂ ਕਰ ਦਿੱਤੀ ਆ। ਸੋ ਵੋਟਰਸ ਕਹਿੰਦੇ ਵੀ ਹੁਣ ਇਸ ਵਿੱਚ ਜਿਹੜੇ ਆ ਫਾਈਟ ਬੈਕ ਕਰਨਾ ਸ਼ੁਰੂ ਕਰ ਰਹੇ ਹੈਗੇ ਆ। ਅਸੈਂਬਲੀਮੈਨ ਕ੍ਰਿਸ ਹੋਲਡਨ ਜਿਹੜੇ ਫਾਸਟ ਐਕਟ ਦੇ ਆਥਰ ਸੀਗੇ, ਉਹਨਾਂ ਨੇ ਕਿਹਾ ਵੀ ਇਹ ਸਭ ਤੋਂ ਵਧੀਆ ਮੋਸਟ ਪ੍ਰੋਗਰੈਸਿਵ ਫਾਸਟ ਫੂਡ ਵੇਜ ਲਾ ਸੀਗਾ ਕੰਟਰੀ ਦੇ ਵਿੱਚ, ਜਦੋਂ ਸਾਈਨ ਕਰਨ ਵੇਲੇ ਗਵਰਨਰ ਨਿਊਸਮ ਦੇ ਨਾਲ ਸੀਗੇ। ਹੁਣ ਕਹਿੰਦੇ ਵੀ ਉਹ ਲਾਸ ਐਂਜਲਸ ਬੋਰਡ ਆਫ ਸੁਪਰਵਾਈਜ਼ਰ ਦੀ ਸੀਟ ਦੇ ਲਈ ਖੜੇ ਸੀਗੇ, ਤੇ ਉਸ ਟਾਈਮ ਹੁਣ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਆਪਣੇ ਆਪ ਨੂੰ ਬਿੱਲ ਤੋਂ ਦੂਰੀ ਬਣਾਉਣੀ ਜਿਹੜੀ ਆ ਉਹ ਸ਼ੁਰੂ ਜਿਹੜੀ ਉਹ ਕਰ ਰਹੀ ਆ, ਕਿਉਂਕਿ ਇਹਨਾਂ ਨੂੰ ਇਹ ਲੱਗ ਰਿਹਾ ਆ ਵੀ ਇਸ ਕਰਕੇ ਕਿਤੇ ਮੇਰੀਆਂ ਵੋਟਾਂ ਆ ਉਹ ਲੂਜ਼
ਨਾ ਹੋ ਜਾਣ। ਸੋ ਇਹ ਹੁਣ ਕਹਿੰਦੇ ਵੀ ਕਈ ਤਰੀਕੇ ਦੀਆਂ ਚੀਜ਼ਾਂ ਚੋਂ ਇਹ ਲੈਸਨ ਲਰਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੀਆਂ ਜਿਹੜੀਆਂ ਲੇਬਰ ਯੂਨੀਅਨਸ ਆ, ਉਹਨਾਂ ਨੇ ਕਾਫੀ ਜਿਹੜੀ ਇਸ ਦੀ ਹਮਾਇਤ ਕੀਤੀ ਸੀਗੀ। ਸੋ ਪੋਲੀਟੀਸ਼ੀਅਨਸ ਕਹਿੰਦੇ ਵੀ ਅਕਸਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਜਦੋਂ ਰੈਲੀ ਕਰਦੇ ਨੇ ਬਿਗ ਕਾਰਪੋਰੇਸ਼ਨਸ ਦੇ ਉਲਟ, ਪਰ ਇਵੈਂਚੁਅਲੀ ਕਹਿੰਦੇ ਵੀ ਸਮਾਲ ਬਿਜ਼ਨੈਸਿਸ ਤੇ ਕੰਜ਼ਿਊਮਰਸ ਨੂੰ ਇਹ ਸਾਰਾ ਜਿਹੜਾ ਭਾਰ ਆ ਆਪਣੇ ਮੋਢਿਆਂ ਸਿਰ ਚੱਕਣਾ ਪੈ ਸਕਦਾ ਆ। ਤੇ ਜਿਹੜਾ ਗੈਬਨ ਨਿਊਸਮ ਉਹਨਾਂ ਦਾ ਖੁਦ ਦਾ ਜਿਹੜਾ ਰੈਸਟੋਰੈਂਟ ਆ, ਬੜਾ ਲਗਜ਼ਰੀ ਰੈਸਟੋਰੈਂਟ ਆ ਲੇਕ ਤਾਹੋ ਦੇ ਵਿੱਚ, ਉੱਥੇ ਮਿਨੀਮਮ ਬੇਸ $16 ਉਹਨਾਂ ਨੇ ਜੌਬ ਓਪਨਿੰਗ ਸ਼ੋਅ ਕੀਤੀ ਹੈ, ਜਿਹਦੇ ਕਰਕੇ ਹੁਣ ਰਿਪਬਲਿਕਨਸ ਬਹੁਤ ਰੌਲਾ ਪਾ ਰਿਹਾ ਵੀ ਭਾਈ ਤੂੰ ਬਾਕੀ ਦੇ ਤਾਂ ਸਾਰੇ ਜਿਹੜੇ ਹੈਗੇ ਆ ਫਰੈਂਚਾਈਜ਼ੀ ਉਹਨਾਂ ਦੇ ਉੱਤੇ $20 ਕਰਤੀ ਆ, ਜਿਹੜਾ ਤੇਰਾ ਖੁਦ ਦਾ ਰੈਸਟੋਰੈਂਟ ਆ ਤੇ ਬੜਾ ਕੋਸਟਲੀ ਰੈਸਟੋਰੈਂਟ ਆ, ਕਹਿੰਦੇ ਜਿੱਥੇ ਕਈ ਬੋਟਲਸ ਸ਼ਰਾਬ ਦੀ ਬਰਗੰਡੀ ਦੀ ਕੀਮਤ $5300 ਤੱਕ ਹੈਗੀ ਆ, ਉੱਥੇ ਜਿਹੜੇ ਰੈਸਟੋਰੈਂਟ 'ਚ ਉਹਦੇ 'ਚ ਕੰਮ ਕਰਦੇ ਆ ਤੇ ਉਹਨਾਂ ਦੀ ਤਨਖਾਹ ਜਿਹੜੀ ਆ $16। ਜੀ। ਅਗਲੀ ਗੱਲ ਕਰੀਏ, ਬਿਗ ਸਰ ਦੇ ਵਿੱਚ ਇੱਕ ਵਾਰੀ ਫਿਰ ਇਵੈਕੂਏਸ਼ਨ ਵਾਰਨਿੰਗਸ ਇਸ਼ੂ ਕੀਤੀਆਂ ਗਈਆਂ ਆ, ਜਿਹੜੀਆਂ ਰੋਡ ਕੋਲੈਪਸ ਹੋਣ ਦੇ ਕਰਕੇ, ਜਿਹੜਾ ਹਾਈਵੇ 1 ਆ ਸਮੁੰਦਰ ਦੇ ਨਾਲ ਜਿਹੜਾ ਚੱਲਦਾ ਆ, ਉਹਦੇ ਕਰਕੇ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਮੀਂਹ ਆ ਸਕਦਾ ਹੈ, ਜਿਸ ਕਰਕੇ ਇਹ ਹਾਈਵੇ 1 ਦਾ ਕੋਲੈਪਸ ਆ ਹੋਰ ਥਾਵਾਂ ਦੇ ਉੱਤੇ ਵੀ ਵੱਧ ਸਕਦਾ ਆ। ਇਸ ਕਰਕੇ ਉੱਥੇ ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਗਏ ਆ। ਹਾਈਵੇ 1 ਰੌਕੀ ਕ੍ਰੀਕ ਪਾਰਸ਼ਲ ਰੋਡ ਕੋਲੈਪਸ ਤੇ ਜਿਹੜੇ ਸਾਊਥ ਵਾਲੇ ਪਾਸੇ ਹੈਗੇ ਨੇ, ਉਹਨਾਂ ਨੂੰ ਇਵੈਕੂਏਟ ਕਰਨ ਦੇ ਲਈ ਆਖਿਆ ਗਿਆ ਹੈ। ਕਹਿੰਦੇ ਵੀ ਰੋਡ ਕਲੋਜ਼ਰ ਅੱਜ ਸ਼ਾਮੀ 4 ਵਜੇ ਜਿਹੜਾ ਉੱਥੇ ਫੁੱਲ ਰੋਡ ਕਲੋਜ਼ਰ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਨਾਰਥ ਤੇ ਸਾਊਥ ਬਾਉਂਡ ਦੀਆਂ ਡਾਇਰੈਕਸ਼ਨ ਦੀਆਂ ਜਿਹੜੀਆਂ ਰੋਡ ਆ ਹਾਈਵੇ 1 ਦੇ ਉੱਤੇ ਇਸ ਇਲਾਕੇ 'ਚ, ਉਹਨਾਂ ਨੂੰ ਬੰਦ ਕੀਤਾ ਗਿਆ। ਉੱਥੇ ਗੱਲ ਕਰਦੇ ਹੋਏ ਮੋਨੋਰੇ ਕਾਉਂਟੀ ਸ਼ੈਰਿਫ ਆਫਿਸ ਨੇ ਕਿਹਾ ਵੀ ਇਹ ਅਨਸੇਫ ਆ, ਮੈਡੀਕਲੀ ਫ੍ਰੈਜਾਈਲ ਆ, ਟੁੱਟ ਸਕਦੀ ਆ, ਤੇ ਇਹਦੇ ਕਰਕੇ ਲੋਕਾਂ ਨੂੰ ਕਈ ਦਿਨਾਂ ਤੱਕ ਇਕੱਲਿਆਂ ਰਹਿਣਾ ਪੈ ਸਕਦਾ ਆ। ਸੋ ਉਹ ਇਸੇ ਲਈ ਕਹਿ ਰਹੇ ਵੀ ਹੁਣੇ ਹੀ ਇੱਥੋਂ ਨਿਕਲ ਜਾਓ, ਇਸ ਤੋਂ ਪਹਿਲਾਂ ਰੋਡ ਟੁੱਟਣ ਤੋਂ ਬਾਅਦ 'ਚ ਤੁਸੀਂ ਦੁਨੀਆ ਦੇ ਨਾਲੋਂ ਬਿਲਕੁਲ ਹੀ ਜਿਹੜਾ ਉਹ ਟੁੱਟ ਜਾਓ। ਸੋ ਕਹਿੰਦੇ ਵੀ ਆ ਰਹੇ ਸਟਾਰਮਸ ਦੇ ਨਾਲ ਹਾਈਵੇ 1 ਨੂੰ ਹੋਰ ਵੀ ਨੁਕਸਾਨ ਹੋ ਸਕਦਾ ਆ। ਇਸੇ ਤਰ੍ਹਾਂ ਜੇ ਸੈਕਰਾਮੈਂਟੋ ਦੇ ਹਾਈਵੇ 50 ਦੀ ਗੱਲ ਕਰੀਏ, ਉੱਥੇ ਕਹਿੰਦੇ ਇੱਕ ਬਹੁਤ ਵੱਡਾ ਪੋਟ ਹੋਲ ਵੈਸਟ ਬਾਉਂਡ ਹਾਈਵੇ 50 ਹਾਰਬਰ ਬੁਲੇਵਰਡ ਦੇ ਉੱਤੇ ਅੱਜ ਲੱਭਿਆ ਗਿਆ, ਜਿਹਦੇ ਨਾਲ ਉਸ ਨੂੰ ਕਲੋਜ਼ ਕਰਨਾ ਪਿਆ। ਕੈਲਟ੍ਰਾਂਸ ਨੇ ਇਹ ਕਿਹਾ ਵੀ ਇੱਕ ਵੈਸਟ ਬਾਉਂਡ ਦੀ ਲੇਨ ਆ, ਉਹ ਇੰਡੈਫੀਨਿਟਲੀ ਕਲੋਜ਼ ਕੀਤੀ ਗਈ ਆ ਜੈਫਰਸਨ ਤੇ ਹਾਰਵਰਡ ਬੁਲੇਵਰਡ ਦੇ ਉੱਤੇ, ਤੇ ਕ੍ਰਿਊ ਜਿਹੜਾ ਆ ਉਸ ਨੂੰ ਕੰਪਲੀਟ ਕਰਨ ਦੇ ਲਈ, ਭਰਨ ਦੇ ਲਈ ਕੰਮ ਕਰ ਰਿਹਾ ਹੈਗਾ। ਸੋ ਜੋ ਹਾਈਵੇ 50 ਤੇ ਸੈਕਰਾਮੈਂਟੋ ਏਰੀਏ ਜਾ ਰਹੇ ਆ, ਤੇ ਉੱਥੇ ਜਿਹੜਾ ਟ੍ਰੈਫਿਕ ਆ ਇਸ ਟਾਈਮ ਕਾਫੀ ਜੋ ਆ ਸਲੋ ਹੈਗਾ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਜੋ ਬਹੁਤ ਤੇਜ਼ੀ ਦੇ ਨਾਲ ਫਿਰ ਉੱਪਰ ਜਾ ਰਹੀਆਂ ਆ, ਉਹ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਹਰਟ ਕਰ ਰਹੀਆਂ ਹੈਗੀਆਂ। AAA ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ ਹੁਣ $5.12 ਆ। ਸੈਂਟਰਲ ਕੈਲੀਫੋਰਨੀਆ ਦੇ ਵਿੱਚ $5 ਦੇ ਕਰੀਬ ਪਹੁੰਚ ਚੁੱਕੀ ਆ। ਮਰਸਡ ਦੇ ਵਿੱਚ ਵੀ $5.10 ਆ, ਪਿਛਲੇ ਮਹੀਨੇ ਨਾਲੋਂ 50 ਸੈਂਟ ਇਹ ਵੱਧ ਗਈ ਆ। ਫ੍ਰਿਜ਼ਨੋ ਦੇ ਵਿੱਚ ਜੋ ਡਰਾਈਵਰਸ ਆ ਉਹ $5 ਦੇ ਕਰੀਬ ਦੇਖ ਸਕਦੇ ਆ ਇਹ ਗੈਸ ਦੀਆਂ ਜੋ ਪ੍ਰਾਈਸਿਸ ਹੈਗੀਆਂ। ਕਹਿੰਦੇ ਵੀ ਹੁਣ ਜਿਹੜੇ ਪਰਿਵਾਰ ਆ ਜਿਨ੍ਹਾਂ ਦੀ ਮਿਨੀਮਮ ਵੇਜ ਤੇ ਕੰਮ ਕਰਦੇ ਆ, ਉਹਨਾਂ ਦੇ ਲਈ ਬਹੁਤ ਹਾਰਡ ਹੈਗਾ। ਹੋਜ਼ੇ ਨਾਮ ਦਾ ਇੱਕ ਬੰਦਾ, ਉਹ ਕਹਿੰਦਾ ਵੀ ਜਦੋਂ ਮੈਂ ਕੰਮ ਦੇ ਉੱਤੇ ਆਪਣਾ ਪਿਕਅਪ ਭਰਾਉਣ ਜਾਂਦਾ ਆ, ਤੇ ਉਹ ਕਹਿੰਦਾ ਵੀ ਪਹਿਲਾਂ $50-60 'ਚ ਭਰ ਜਾਂਦਾ ਸੀ, ਹੁਣ $100 ਲੱਗਦਾ ਹੈਗਾ। ਸੋ ਅਲਟੀਮੇਟਲੀ ਜੋ ਅਸਰ ਆ ਸਾਡੀ ਜਿਹੜੀ ਪਰਿਵਾਰ ਦੇ ਫਾਈਨੈਂਸਿਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਪੈ ਰਿਹਾ ਹੈਗਾ। ਸੋ ਵਾਈਸੈਲੀਆ ਦੇ ਵਿੱਚ ਵੀ, ਸੈਂਟਰ ਵੈਲੀ 'ਚ ਲਗਭਗ ਸਾਰੇ ਜਿਹੜੇ ਟਾਊਨ ਆ ਉਹਨਾਂ 'ਚ ਗੈਸ ਦੀਆਂ ਪ੍ਰਾਈਸਿਸ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਉੱਪਰ ਵਧੀਆਂ ਹੈਗੀਆਂ। ਜੀ। ਕੈਲੀਫੋਰਨੀਆ ਦੀ ਕੰਪਨੀ ਗੂਗਲ ਦੇ ਵਿੱਚ ਜਿਹੜਾ ਗੂਗਲ ਕ੍ਰੋਮ ਤੁਸੀਂ ਵਰਤਦੇ ਹੋ, ਉਹਦੇ ਵਿੱਚ ਇੱਕ ਇਨਕੋਗਨੀਟੋ ਮੋਡ ਰੱਖਿਆ ਗਿਆ ਵੀ ਤਾਂ ਜੋ ਇਹ ਇਸ ਕਰਕੇ ਪ੍ਰਚਾਰਿਆ ਗਿਆ ਸੀਗਾ ਇਨਕੋਗਨੀਟੋ ਮੋਡ ਵੀ ਤੁਹਾਨੂੰ ਉੱਥੇ ਟਰੈਕ ਨਹੀਂ ਕੀਤਾ ਜਾਂਦਾ। ਪਰ ਹੁਣ ਰੀਸੈਂਟਲੀ ਗੂਗਲ ਨੇ ਮੰਨਿਆ ਆ ਵੀ ਉਹਨਾਂ ਨੇ ਜਿਹੜੇ ਯੂਜ਼ਰਸ ਆ ਜਿਹੜੇ ਇਨਕੋਗਨੀਟੋ ਮੋਡ ਨੂੰ ਵੀ ਵਰਤ ਰਹੇ ਸੀਗੇ, ਉਹਨਾਂ ਦਾ ਵੀ ਡਾਟਾ ਕਲੈਕਟ ਕੀਤਾ, ਕਿਹੜੀ ਵੈਬਸਾਈਟ ਦੇ ਉੱਤੇ ਜਾ ਰਹੇ ਆ, ਕੀ ਤੁਸੀਂ ਭਾਲ ਰਹੇ ਆ, ਕੀ ਜਿਹੜਾ ਉਹ ਕੁਝ ਕਰ ਰਹੇ ਆ, ਉਹ ਸਾਰਾ ਕੁਝ ਉਹਨਾਂ ਦੇ ਕੋਲ ਡਾਟਾ ਆਇਆ ਸੀਗਾ। ਹੁਣ ਗੂਗਲ ਇਹ ਕਹਿ ਰਿਹਾ ਆ ਵੀ ਅਸੀਂ ਜਿਹੜਾ ਇਨਕੋਗਨੀਟੋ ਮੋਡ ਦਾ ਯੂਜ਼ਰ ਦਾ ਰੈਕਡ ਆ ਉਸ ਨੂੰ ਪਰਜ ਕਰਨ ਜਾ ਰਹੇ ਆ, ਨਸ਼ਟ ਕਰਨ ਜਾ ਰਹੇ ਆ। ਪਰ ਇਹ ਨਾਲ ਉਹਨਾਂ ਨੇ ਇਹ ਵੀ ਮੰਨਿਆ
ਵੀ ਆਉਂਦੇ ਸਮੇਂ ਦੇ ਵਿੱਚ ਫਿਰ ਵੀ ਅਸੀਂ ਸਨੂਪਿੰਗ ਆ ਤੁਹਾਡੇ ਤੇ ਅੱਖ ਵੀ ਜਿਹੜੀ ਉਹ ਰੱਖਾਂਗੇ। 136 ਮਿਲੀਅਨ ਯੂਐਸ ਦੇ ਵਿੱਚ ਯੂਜ਼ਰ ਦੱਸੇ ਜਾਂਦੇ ਨੇ। ਬਿਲੀਅਨਸ ਆਫ ਰੈਕਡ ਆ ਇਨਕੋਗਨੀਟੋ ਮੋਡ ਦੇ ਵਿੱਚ ਜਿਹੜੇ ਯੂਜ਼ਰਸ ਦੀ ਵਰਤੀ ਗਈ ਜਿਹੜੀ ਇੰਟਰਨੈਟ ਹਿਸਟਰੀ ਆ ਉਸ ਦੇ ਨਾਲ ਸੰਬੰਧਿਤ 3 ਕੈਲੀਫੋਰਨੀਅਨਸ ਤੇ 2 ਹੋਰ ਜਾਣਿਆਂ ਨੇ ਮਾਊਂਟਨ ਵਿਊ ਦੀ ਇਹ ਜਿਹੜੀ ਇੰਟਰਨੈਟ ਸਰਚ ਜਾਇੰਟ ਤੇ ਡਿਜੀਟਲ ਐਡਵਰਟਾਈਜ਼ਮੈਂਟ ਦੀ ਇਹ ਜਿਹੜੀ ਕੰਪਨੀ ਆ ਉਸ ਨੂੰ 2020 ਦੇ ਵਿੱਚ ਲਾਸੂਟ ਇਹਨਾਂ ਉਲਟ ਦਰਜ ਕੀਤਾ ਸੀ। ਕਹਿੰਦੇ ਵੀ ਇਹੀ ਉਹਨਾਂ ਦਾ ਦਾਵਾ ਸੀਗਾ ਵੀ ਇਨਕੋਗਨੀਟੋ ਮੋਡ ਦੇ ਵਿੱਚ ਵੀ ਇਹ ਡਾਟਾ ਤੁਹਾਡਾ ਇਕੱਠਾ ਕਰ ਰਹੇ ਸੀਗੇ। ਹੋ ਸਕਦਾ ਆ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਬਹੁਤ ਇੰਟੀਮੇਟ ਤੇ ਕਈਆਂ ਦੇ ਲਈ ਇਹ ਐਂਬੈਰਸਿੰਗ ਥਿੰਗਸ ਹੁੰਦੀਆਂ ਆ ਇੰਟਰਨੈਟ ਦੇ ਉੱਤੇ ਲੱਭਣ ਦੇ ਲਈ। ਸੋ ਇਹ ਹੁਣ ਸਾਰਾ ਕੁਝ ਆਪਣੇ ਸਾਹਮਣੇ ਆ, ਪਰ ਹੁਣ ਇਸ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਉਹ ਕਹਿੰਦੇ ਆ ਵੀ ਭਾਈ ਅਸੀਂ ਫਿਰ ਵੀ ਨਜ਼ਰ ਰੱਖਦੇ ਰਵਾਂਗੇ। ਹੁਣ ਜੇ ਤੁਸੀਂ ਇਨਕੋਗਨੀਟੋ ਮੋਡ ਗੂਗਲ ਦੇ ਵਿੱਚ ਖੋਲਦੇ ਆ ਤਾਂ ਉੱਥੇ ਮੋਹਰੇ ਲਿਖਿਆ ਆ ਜਾਂਦਾ ਆ ਵੀ ਭਾਈ ਅਸੀਂ ਤੁਹਾਡਾ ਫਿਰ ਵੀ ਡਾਟਾ ਜਿਹੜਾ ਉੱਥੇ ਲੈ ਸਕਦੇ ਆ। ਪਲੈਂਟਿਵਸ ਨੇ $5 ਬਿਲੀਅਨ ਦਾ ਜਿਹੜਾ ਡੈਮੇਜਸ ਆ ਸਾਰੇ ਸੰਬੰਧਿਤ ਜਿਹੜੇ ਖਪਤਕਾਰ ਆ ਜਾਂ ਯੂਜ਼ਰਸ ਆ ਉਹਨਾਂ ਦੇ ਪੱਖ ਤੋਂ ਜਿਹੜਾ ਉਹ ਮੰਗਿਆ ਸੀ, ਜੋ ਕਿ 40% ਯੂਐਸ ਦੀ ਪਾਪੂਲੇਸ਼ਨ ਬਣਦੀ ਆ। ਗੂਗਲ ਨੇ ਆਪਣੀ ਗਲਤੀ ਮੰਨੀ ਆ ਪਰ ਪੇਮੈਂਟ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜੀ ਐਮਾਜ਼ਨ ਵੈਬ ਸਰਵਿਸ ਨੇ ਕਹਿੰਦੇ ਹੰਡਰਡਸ ਆਫ ਲੋਕਾਂ ਨੂੰ ਲੇ ਆਫ ਕੀਤਾ, ਸੈਵਰਲ ਹੰਡਰਡ ਇਹ ਦੱਸਿਆ ਜਾ ਰਿਹਾ ਹੈ। ਐਮਾਜ਼ਨ ਦੀ ਜੋ ਵੈਬ ਸਰਵਿਸ ਹੈਗੀ ਆ ਪਹਿਲਾਂ ਤਾਂ ਕਹਿੰਦੇ ਸੀ ਫਿਊ ਹੰਡਰਡ ਸੀ, ਹੁਣ ਉਹ ਤੋਂ ਵੱਡੀ ਗਿਣਤੀ ਦੇ ਵਿੱਚ ਚਲੇ ਗਏ ਹੈਗੇ ਆ, ਜਿਹਦੇ ਵਿੱਚ ਉਹਨਾਂ ਦੀ ਪ੍ਰਾਈਮ ਵੀਡੀਓ ਸਰਵਿਸ, ਹੈਲਥ ਕੇਅਰ ਬਿਜ਼ਨਸ ਤੇ ਅਲੈਕਸਾ ਵੌਇਸ ਅਸਿਸਟੈਂਟ ਯੂਨਿਟ ਆ, ਬਿਗ ਟੈਕਨੋਲੋਜੀ ਫਰਮ ਇਹ ਜੋ ਜੌਬ ਕੱਟ ਹੋਏ ਆ। 57,000 ਤੋਂ ਵੱਧ ਲੋਕ ਹੁਣ ਤੱਕ 229 ਫਰਮਾਂ ਦੇ ਵਿੱਚੋਂ ਲੇ ਆਫ ਹੋ ਚੁੱਕੇ ਹੈਗੇ ਆ। ਐਮਾਜ਼ਨ ਨੇ 27,000 ਦੇ ਕਰੀਬ ਵਰਕਰਸ 2022 ਦੇ ਵਿੱਚ ਲੇ ਆਫ ਕੀਤੇ ਸੀ ਤੇ 2023 ਚ ਦੋਨਾਂ ਸਾਲਾਂ ਚ ਮਿਲਾ ਕੇ, ਤੇ ਹੁਣ ਹੋਰ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ। ਮੁਲਕ ਦੇ ਵਿੱਚ ਇੱਕ ਬਰਡ ਫਲੂ ਦੀ ਇਨਫੈਕਸ਼ਨ ਸਾਹਮਣੇ ਆਈਆਂ, ਜਿਸ ਦੇ ਵਿੱਚ ਇਹ ਪਤਾ ਲੱਗਾ ਵੀ ਜੋ ਕਿ ਜਾਨਵਰਾਂ 'ਚ ਹੋਣ ਵਾਲਾ ਪੋਲਟਰੀ 'ਚ ਹੋਣ ਵਾਲਾ ਜਿਹੜਾ ਫਲੂ ਆ ਉਹ ਇੱਕ ਬੰਦੇ ਨੂੰ ਵੀ ਇਨਫੈਕਟ ਕਰ ਗਿਆ ਹੈਗਾ ਆ। ਸੋ ਇਹ ਅੱਗੇ ਜਾ ਕੇ ਕਿਤੇ ਹੋਰ ਖਤਰਨਾਕ ਚੀਜ਼ ਤਾਂ ਨਹੀਂ ਬਣੂਗੀ, ਇਸ ਨੂੰ ਲੈ ਕੇ ਜਿਹੜੇ ਅਧਿਕਾਰੀ ਆ ਉਹ ਚਿੰਤਤ ਆ। ਇਹ ਘਟਨਾ ਟੈਕਸਸ ਦੇ ਵਿੱਚ ਵਾਪਰੀ ਦੱਸੀ ਜਾਂਦੀ ਆ ਵੀ ਜਿਹੜਾ ਬਰਡ ਫਲੂ ਆ ਡੇਅਰੀ ਕਾਊਜ਼ ਦੇ ਨਾਲ ਕਹਿੰਦੇ ਕੰਟੈਕਟ ਦੇ ਵਿੱਚ ਆਉਣ ਦੇ ਕਰਕੇ ਇੱਕ ਇਨਸਾਨ ਨੂੰ ਪਾਇਆ ਗਿਆ ਹੈਗਾ ਆ। ਇਸ ਤੋਂ ਇਲਾਵਾ ਜਿਹੜੇ ਏਵੀਅਨ ਫਲੂ ਦੇ ਕਰਕੇ ਬਹੁਤ ਸਾਰੇ ਜਿਹੜੇ ਚਿਕਨ ਆ ਉਹਨਾਂ ਨੂੰ ਨਸ਼ਟ ਕਰਨਾ ਪਿਆ, ਉਹਨਾਂ ਨੂੰ ਮਾਰਨਾ ਪਿਆ ਆ ਤੇ ਆਂਡਿਆਂ ਨੂੰ ਵੀ ਨਸ਼ਟ ਕਰਨਾ ਪਿਆ ਆ। ਸੋ ਕਹਿੰਦੇ ਵੀ ਮਿਲੀਅਨਸ ਆਫ ਜਿਹੜੇ ਚਿਕਸ ਆ ਉਹਨਾਂ ਨੂੰ ਨਸ਼ਟ ਕਰਨਾ ਪਿਆ ਆ ਏਵੀਅਨ ਫਲੂ ਦੇ ਡਰ ਤੋਂ। ਆਉਣ ਵਾਲੇ ਦਿਨਾਂ ਦੇ ਵਿੱਚ ਆਂਡੇ ਦੀ ਘਾਟ ਜਾਂ ਇਸ ਦੀ ਜਿਹੜੀ ਘਾਟ ਦੀ ਸੰਭਾਵਨਾ ਇਸ ਕਰਕੇ ਬਣ ਸਕਦੀ ਆ। ਪਰ ਇਸ ਜਿਹੜਾ ਬੰਦਾ ਆ ਜਿਹੜਾ ਇਨਸਾਨ ਆ ਜਿਸ ਨੂੰ ਇਹ ਬਰਡ ਫਲੂ ਹੁਣ ਲੱਭਿਆ ਆ ਉਹ ਉੱਥੋਂ ਦੇ ਜਿਹੜੇ ਟੈਕਸਸ ਡਿਪਾਰਟਮੈਂਟ ਆਫ ਸਟੇਟ ਹੈਲਥ ਸਰਵਿਸਿਜ਼ ਨੇ ਦੱਸਿਆ ਆ ਵੀ ਇਹ ਬੰਦਾ ਡਾਇਰੈਕਟਲੀ ਜਿਹੜੀਆਂ ਸਿੱਖ ਡੇਅਰੀ ਕਾਊਜ਼ ਆ ਉਹਨਾਂ ਦੇ ਨਾਲ ਕੰਮ ਕਰਦਾ ਸੀ, ਜਿਸ ਕਰਕੇ ਇਸ ਨੂੰ ਇਹ ਪੋਜ਼ਿਟਿਵ ਪਾਇਆ ਗਿਆ ਹੈ। ਕਹਿੰਦੇ ਵੀ ਹੁਣ ਜਿਹੜੇ ਉਸ ਦੇ ਇਰਦ ਗਿਰਦ ਕੰਮ ਕਰਦੇ ਸੀ ਜਾਂ ਉਹਨਾਂ ਸਿੱਖ ਕਾਊਜ਼ ਦੇ ਨਾਲ ਹੋਰ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਹੈ ਵੀ ਕਿਤੇ ਉਹਨਾਂ ਚੋਂ ਵੀ ਕੋਈ ਹੋਰ ਪੋਜ਼ਿਟਿਵ ਤਾਂ ਨਹੀਂ ਹੈਗਾ। CDC ਕਹਿੰਦੇ ਵੀ ਹੁਣ ਸੂਬੇ ਦੀ ਹੈਲਥ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਆ ਤਾਂ ਜੋ ਇਹ ਮੇਕ ਸ਼ੋਰ ਕੀਤਾ ਜਾਵੇ ਵੀ ਕਿਸੇ ਹੋਰ ਥਾਵਾਂ ਦੇ ਉੱਤੇ ਨਾ ਹੋਵੇ। ਡਿਪਾਰਟਮੈਂਟ ਆਫ ਐਗਰੀਕਲਚਰ ਨੇ ਅਨਾਉਂਸ ਕੀਤਾ ਸੀ ਵੀ ਪਹਿਲੇ ਕੇਸ ਜਿਹੜੇ ਆ ਡੇਅਰੀ ਕਾਊਜ਼ ਦੇ ਵਿੱਚ ਪਿਛਲੇ ਹਫਤੇ ਲੱਭੇ ਆ ਤੇ ਕੱਲ ਪਰਸੋਂ ਤੱਕ ਵਾਇਰਸ ਨੂੰ 11 ਵੱਖ-ਵੱਖ ਹਰਡਸ 4 ਵੱਖ-ਵੱਖ ਸੂਬਿਆਂ 'ਚ ਟੈਕਸਸ, ਕੈਂਸਸ, ਮਿਸ਼ੀਗਨ ਤੇ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਉਹ ਟੈਸਟ ਪੋਜ਼ਿਟਿਵ ਕੀਤਾ ਗਿਆ ਸੀਗਾ। ਸੋ ਹੋਪਫੁਲੀ ਇਹ ਜਿਹੜਾ ਬਰਡ ਫਲੂ ਆ ਜਿਹਨੂੰ ਏਵੀਅਨ ਇਨਫਲੂਐਂਜ਼ਾ ਵੀ ਜਿਹੜਾ ਉਹ ਆਖਦੇ ਆ, ਜ਼ਿਆਦਾਤਰ ਇਹ ਬਰਡਸ ਨੂੰ ਹੁੰਦਾ ਆ, ਪਰ ਇਹ ਇੱਕ ਬੰਦੇ ਦੇ ਵਿੱਚ ਵੀ ਹੁਣ ਪਾਇਆ ਗਿਆ ਹੈਗਾ ਆ। ਅਗਲੀ ਖਬਰ ਮੰਟਿਕਾ ਤੋਂ ਆ ਰਹੀ ਹੈ। ਮੰਟਿਕਾ ਦੇ ਵਿੱਚ ਇੱਕ ਪੰਜਾਬੀਆਂ ਦੀ ਬਹੁਤ ਵੱਡੀ ਟਰੱਕਿੰਗ ਕੰਪਨੀ ਚੀਮਾ ਫਰੇਟ ਲਾਈਨਸ ਉਹ ਆਪਣਾ ਵੱਡਾ ਟਰਮੀਨਲ ਖੋਲਣ ਜਾ ਰਹੇ ਹੈਗੇ ਆ, ਜਿੱਥੇ 500 ਤੋਂ ਵੱਧ ਟਰੱਕ ਤੇ 2000 ਤੋਂ ਵੱਧ ਟ੍ਰੇਲਰ ਹੋਣਗੇ। ਉਹਨਾਂ ਦੇ ਹੋਰ ਆਫਿਸਿਸ ਵੈਸਟ ਕੋਸਟ, ਪੈਸੀਫਿਕ, ਵਾਸ਼ਿੰਗਟਨ, ਫੀਨਿਕਸ, ਐਰੀਜ਼ੋਨਾ ਦੇ ਵਿੱਚ ਵੀ ਹੈਗੇ ਆ ਤੇ ਇਸ ਫਰਮ ਦੇ 600 ਤੋਂ ਵੱਧ ਜੋ ਆ EMPLOYEES ਆ। ਉਹਨਾਂ ਨੇ ਗਰਾਊਂਡ ਬ੍ਰੇਕਿੰਗ ਕੀਤੀ ਆ 16
1200 ਮਕਿਨਲੀ ਐਵਨਿਊ ਮੰਟੀਕਾ ਦੇ ਵਿੱਚ, ਜਿੱਥੇ ਮੇਅਰ ਲੈਥਰੋਪ ਦੇ ਸੋਨੀ ਧਾਲੀਵਾਲ, ਲੈਥਰੋਪ ਦੇ ਪੁਲਿਸ ਚੀਫ ਸਟੀਫਨ ਸੀਲੀ ਤੇ ਹੋਰ ਜਿਹੜੇ ਆ ਉਹਨਾਂ ਦੇ EMPLOYEES ਤੇ ਰਿਸ਼ਤੇਦਾਰ ਪਹੁੰਚੇ ਹੋਏ ਸੀ। ਜੀ, ਅਗਲੀ ਗੱਲ ਕਰੀਏ ਆਪਣੇ ਸਿਟੀ ਕੌਂਸਲ ਦੀ ਖਬਰ ਆ ਰਹੀ ਆ ਹਰਜੋਤ ਸਿੰਘ ਜੀ ਬੇਕਰਸਫੀਲਡ ਤੋਂ, ਜਿੱਥੇ ਕਹਿੰਦੇ ਵੀ ਕਾਫੀ ਟੈਂਸ ਮਾਹੌਲ ਬਣ ਗਿਆ, ਕਨਫਰੰਟ੍ਰੇਸ਼ਨ ਵੀ ਜਿਹੜੀ ਉੱਥੇ ਹੋ ਗਈ, ਜਿਸ ਕਰਕੇ ਬੇਕਰਸਫੀਲਡ ਦੀ ਸਿਟੀ ਕੌਂਸਲ ਦੇ ਬਾਹਰ ਕਈ ਹਿਰਾਸਤ ਦੇ ਵਿੱਚ ਲੋਕਾਂ ਨੂੰ ਲਿਆ ਗਿਆ ਹੈਗਾ, ਤੇ ਹੁਣ ਕਹਿੰਦੇ ਵੀ ਉਸਦੇ ਕਰਕੇ ਕਈ ਜਿਹੜੇ ਨਵੇਂ ਸਿਕਿਉਰਿਟੀ ਮੈਜਰਸ ਆ ਉਹਨਾਂ ਨੂੰ ਲਾਇਆ ਗਿਆ ਆ। ਕਈ ਜਿਹੜੀਆਂ ਉੱਥੇ ਦੀਆਂ ਬੇਕਰਸਫੀਲਡ ਦੀਆਂ ਸਿਟੀ ਕੌਂਸਲ ਮੀਟਿੰਗਸ ਦੇ ਵਿੱਚ ਇਸ ਸਾਲ ਚੱਲਦਾ ਜਿਹੜਾ ਉਹਨਾਂ ਨੂੰ ਰੋਕਣਾ ਪਿਆ, ਕਿਉਂਕਿ ਪ੍ਰੋ ਪੈਲਸਤੀਨ ਪ੍ਰੋਟੈਸਟਰਸ ਉੱਥੇ ਡੈਮੋਸਟ੍ਰੇਟ ਤੇ ਜਿਹੜੇ ਚੈਂਟ ਕਰਦੇ ਨਜ਼ਰ ਆਏ ਸੀ ਚੈਂਬਰ ਦੇ ਵਿੱਚ, ਜਿਹਦੇ ਕਰਕੇ ਮੀਟਿੰਗਸ ਜਿਹੜੀਆਂ ਉਹ ਇੰਟਰਪਟ ਹੋਈਆਂ ਸੀ। ਬੀਤੇ ਦਿਨਾਂ ਦੇ ਵਿੱਚ 27 ਮਾਰਚ ਨੂੰ ਵੀ ਇਦਾਂ ਹੀ ਜਿਹੜਾ ਉਹ ਕੁਛ ਹੋਇਆ, ਪਰ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ 5 ਜਿਹੜੀਆਂ ਗ੍ਰਿਫਤਾਰੀਆਂ ਉੱਥੇ ਕਰਨੀਆਂ ਪੈ ਗਈਆਂ। ਇਹ ਪਹਿਲੀ ਵਾਰ ਨਹੀਂ ਆ ਵੀ ਕਿਸੇ ਪ੍ਰੋ ਪੈਲਸਟੀਨੀ ਡੈਮੋਨਸਟ੍ਰੇਟਰ ਦੇ ਗਰੁੱਪ ਦੇ ਦੁਆਰਾ ਇਦਾਂ ਜਿਹੜਾ ਆ ਮੀਟਿੰਗ ਦੇ ਦੌਰਾਨ ਹੱਲਾ ਗੁੱਲਾ ਕੀਤਾ ਗਿਆ ਹੋਵੇ, ਵੀ ਉੱਥੇ ਸੀਜ਼ ਫਾਇਰ ਹੋਣੀ ਜਿਹੜੀ ਉਹ ਚਾਹੀਦੀ ਆ। ਸੋ ਪਰ ਫਿਰ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਇਹ ਬੀਤੇ ਦਿਨਾਂ 'ਚ ਹੋਈ ਜਿਹੜੀ ਮੀਟਿੰਗ ਦੇ ਵਿੱਚ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਇਸ ਮੌਕੇ 14 ਜਿਹੜੇ ਵੱਖ-ਵੱਖ ਕਾਊਂਟਸ ਆ, ਮਿਸਡਮੀਨਰ, ਵੈਂਡਲਿਜ਼ਮ, ਪੋਜੈਸ਼ਨ ਆਫ ਡੀਫੇਸਮੈਂਟ ਡਿਵਾਈਸ ਦੇ ਚਾਰजेस ਦੇ ਨਾਲ ਜਿਹੜੇ ਆ ਉਹ ਚਾਰਜ ਕੀਤੇ ਗਏ ਆ। ਟ੍ਰੈਸਪਾਸਿੰਗ, ਬੈਟਰੀ ਔਨ ਅ ਪੀਸ ਆਫਿਸਰ ਤੇ ਰੈਜ਼ਿਸਟਿੰਗ ਅਰੈਸਟ ਦੇ ਚਾਰजेस ਵੀ ਇਹਨਾਂ ਚੋਂ ਕਈਆਂ ਉੱਤੇ ਲੱਗੇ ਨੇ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰਨੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਉਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਖਬਰ ਨਜ਼ਰ ਮਾਰੀ ਹੈ, ਸੈਨ ਮਟੇਓ ਕਾਉਂਟੀ ਤੋਂ ਇਹ ਖਬਰ ਆ ਰਹੀ ਆ। ਇਕੱਲਾਪਨ ਵੀ ਇੱਕ ਬੜੀ ਵੱਡੀ ਬਿਮਾਰੀ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਰਿਹਾ ਹੈ, ਤੇ ਜਿਹੜੀ ਹੁਣ ਸੈਨ ਮਟੇਓ ਕਾਉਂਟੀ ਕਹਿ ਰਹੀ ਆ ਵੀ ਅਸੀਂ $1 ਮਿਲੀਅਨ ਇਸ ਲੋਨਲੀਨੈਸ ਦੀ ਬਿਮਾਰੀ ਨੂੰ ਨਜਿੱਠਣ ਦੇ ਲਈ ਵਰਤਣ ਜਾ ਰਹੇ ਹਾਂ। US ਦੇ ਵਿੱਚ 2023 ਦੇ ਵਿੱਚ ਸੈਂਟਰਲ ਫਾਰ ਡਿਜ਼ੀਜ਼ ਕੰਟਰੋਲ CDC ਨੇ ਜਿਹੜਾ ਉਹ ਦੱਸਿਆ ਸੀ, ਲੋਨਲੀਨੈਸ ਤੇ ਜਿਹੜੀ ਸੋਸ਼ਲ ਆਈਸੋਲੇਸ਼ਨ ਆ ਉਹ ਇਕਨੋਮੀ ਦੇ ਵਿੱਚ $406 ਬਿਲੀਅਨ ਦਾ ਨੁਕਸਾਨ ਜਿਹੜਾ ਆ ਉਹ ਪਾ ਰਹੀ ਆ। ਇਸ ਤੋਂ ਇਲਾਵਾ ਤਕਰੀਬਨ $7 ਬਿਲੀਅਨ ਦਾ ਮੈਡੀਕੇਅਰ ਦਾ ਖਰਚਾ ਬਾਕੀ ਅਡਲਟਸ ਦੇ ਵਿੱਚ ਇਸ ਦਾ ਵੱਧਦਾ ਜਿਹੜਾ ਉਹ ਜਾ ਰਿਹਾ ਆ। ਹੁਣ ਸੈਨ ਮਟੇਓ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਡੇਵਿਡ ਕਨੇਪਾ, ਉਹਨਾਂ ਨੇ ਅੱਜ ਇੱਕ ਫੋਰਮ ਦੇ ਵਿੱਚ ਰੈਡਵੁੱਡ ਸਿਟੀ 'ਚ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਵੀ ਜਿਹੜੀ ਸਾਡੀ ਕਾਉਂਟੀ ਆ ਉਹ $1 ਮਿਲੀਅਨ ਇਸ ਨੂੰ ਨਜਿੱਠਣ ਦੇ ਲਈ ਜਿਹੜੀ ਉਹ ਕਰ ਰਹੇ। ਕਹਿੰਦੇ ਵੀ ਇਹ ਸਾਡੀ ਪਹਿਲੀ ਫਾਈਨੈਂਸ਼ੀਅਲ ਕਮਿਟਮੈਂਟ ਆ, ਕਾਉਂਟੀ ਅਧਿਕਾਰੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੱਸ ਰਹੇ ਆ। ਤੇ ਕਹਿੰਦੇ ਵੀ ਇਹ ਜਿਹੜਾ ਪਬਲਿਕ ਹੈਲਥ ਕੰਸਰਨ ਪਿਛਲੇ 2 ਮਹੀਨਿਆਂ ਤੋਂ ਇਸ ਉੱਤੇ ਜ਼ਿਰਾ ਜਿਹੜੀ ਉਹ ਚੱਲ ਰਹੀ ਸੀ, ਤੇ ਬੋਰਡ ਆਫ ਸੁਪਰਵਾਈਜ਼ਰਸ ਨੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਸੀ। ਸੋ ਪੈਨਿਨਸੂਲਾ ਫੈਮਿਲੀ ਸਰਵਿਸ ਨੂੰ ਕਹਿੰਦੇ ਵੀ ਹੁਣ $1 ਮਿਲੀਅਨ ਦਿੱਤਾ ਜਾ ਰਿਹਾ ਆ ਸਿਟੀ ਕਾਉਂਟੀ ਆਫ ਸੈਨ ਮਟੇਓ ਦੁਆਰਾ ਆਈਸੋਲੇਸ਼ਨ ਇਕੱਲੇ ਪਲ ਨੂੰ ਫਾਈਟ ਕਰਨ ਦੇ ਲਈ। ਜੀ, ਤੇ ਜਿਹੜੀ ਸਟਾਕ ਮਾਰਕੀਟ ਆ ਉਹ ਅੱਜ ਡਾਊਨ ਗਈ ਹੈਗੀ ਹੈ। ਜੀ ਹਰਜੋਤ ਸਿੰਘ ਜੀ, ਅੱਜ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 43 ਪੁਆਇੰਟ ਘਟ ਕੇ 39,127 ਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 5211, ਨੈਸਡੈਕ 37 ਪੁਆਇੰਟ ਵੱਧ ਕੇ 16,277 ਤੇ ਬੰਦ ਹੋਇਆ। ਸੋਨੇ ਦਾ ਭਾਅ $2319 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ। ਨੋ ਡਾਊਟ ਇਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਰੇਟਸ ਜਿਹੜੇ ਆ ਉਹ ਤੇਲ ਦੇ ਫੇਰ ਵਧਣੇ ਸ਼ੁਰੂ ਹੋਏ ਆ। 10 year yield 4.34%, ਕ੍ਰਿਪਟੋ ਕਰੰਸੀ ਚ ਬਿਟਕੋਇਨ 66,140, ਇਥੀਰੀਅਮ $3,319 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ ₹83 ਤੇ 49 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $277.90 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਫੇਰ ਦੱਸਦੀ ਜਾਈਏ ਸਰੋਤਿਆਂ ਨੂੰ, ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਬੇ ਏਰੀਏ 'ਚ ਰਹਿੰਦੇ ਹੈਗੇ ਆ ਜਾਂ ਆਸ-ਪਾਸ ਦੇ ਸ਼ਹਿਰਾਂ 'ਚ, 1170 AM ਜਿਹੜਾ ਕੈਲੀਫੋਰਨੀਆ ਦਾ ਇੱਕ ਬਹੁਤ ਵੱਡਾ ਸਟੇਸ਼ਨ ਆ, 50,000 ਵਾਟ ਦਾ, ਉਹਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ, ਕਾਰ 'ਚ ਸੁਣਦੇ ਹੋ, ਘਰ ਸੁਣਦੇ ਹੋ, ਕਿਹੜੇ ਸ਼ਹਿਰ ਸੁਣਦੇ ਹੋ, ਉਹ ਜ਼ਰੂਰ ਕਾਲ ਕਰਕੇ ਦੱਸਿਓ। ਤੇ ਰੈਫਲ ਕੱਢਣੇ ਆ, ਸਿਰਫ ਅਸੀਂ ਤੁਹਾਡਾ ਨਾਮ ਤੇ ਨੰਬਰ ਹੀ ਲੈਣਾ ਹੈਗਾ ਆ। ਉਹਦੇ 'ਚ ਤਰ੍ਹਾਂ ਦੇ ਜਿਹੜੇ ਅਵਾਰਡ ਆ ਉਹ ਦਿੱਤੇ ਜਾਊਗੇ। ਇੰਨਾ ਜ਼ਰੂਰ ਕਰਿਓ ਵੀ ਜਿਹੜੇ 1170 ਸੁਣਦੇ ਆ,
ਕਿਉਂਕਿ ਕਾਲਸ ਬਹੁਤ ਆ ਰਹੀਆਂ, ਕਈ ਵਾਰ 7-7 ਕਾਲਾਂ ਇਕੱਠੀਆਂ ਹੋ ਜਾਂਦੀਆਂ। ਦੂਰੋਂ ਵੀ ਆਪਾਂ ਵੱਖ-ਵੱਖ ਏਰੀਏ 'ਚ ਫਿਰ ਕਰਾਂਗੇ। ਹੁਣ ਅਸੀਂ ਕੁਛ ਦਿਨਾਂ ਦੇ ਲਈ 1170 ਕਰ ਰਹੇ ਹਾਂ, ਫਿਰ ਬਾਕੀ ਸਟੇਸ਼ਨਾਂ ਦੇ ਕਰਾਂਗੇ, ਫਿਰ ਇੰਟਰਨੈਟ ਦੇ ਉੱਤੇ ਜੋ ਸੁਣਦੇ ਆ। ਤੋ ਸਾਰੇ ਅਲੱਗ-ਅਲੱਗ ਜਿੱਦਾਂ ਜਿੰਨੇ ਵੀ ਸਾਡੇ ਸਟੇਸ਼ਨ ਆ ਵਾਰ-ਵਾਰ ਵਾਰੀ-ਵਾਰੀ ਕਰਾਂਗੇ। ਸੋ ਇਸ ਟਾਈਮ 1170 ਤੇ ਕਰ ਰਹੇ ਹਾਂ। ਸੋ ਕਾਲ ਜ਼ਰੂਰ ਕਰਿਓ 408 272 5200। ਤੇ ਜੋ ਲੋਕ ਵਾਸ਼ਿੰਗਟਨ ਡੀਸੀ ਦੇ ਆਸ-ਪਾਸ ਰਹਿੰਦੇ ਆ, ਉੱਥੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇ ਦਿਓ। 6 ਤਰੀਕ ਆਉਂਦੇ ਸ਼ਨੀਚਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਸਿੱਖ ਪਰੇਡ ਹੋਣੀ ਆ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਦੀ ਤਰਫੋਂ ਮੈਂ ਉੱਥੇ ਆਪਾਂ ਪਹੁੰਚਣਾ ਆ, ਕਵਰੇਜ ਜਿਹੜੀ ਉੱਥੇ ਕਰਨੀ ਆ, ਤੇ ਤੁਸੀਂ ਆ ਕੇ ਮਿਲ ਵੀ ਸਕਦੇ ਆ। ਤੇ ਬਾਕੀ ਉਹ ਜਿਹੜੀ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਨੈਟਵਰਕ ਦੇ ਉੱਤੇ ਵੀ ਜਿਹੜੀ ਆ ਉਹ ਦੇਖ ਸਕੋਗੇ। ਸੋ ਪਿਛਲੇ ਕਈ ਸਾਲਾਂ ਤੋਂ ਉੱਥੇ ਹੋ ਰਹੀ ਆ ਵਿਸਾਖੀ ਦੇ ਦਿਹਾੜੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹ ਕੀਤਾ ਜਾਂਦਾ ਹੈ। ਸਿੱਖ ਪਰੇਡ ਜਿਹੜੀ ਉੱਥੇ ਕੱਢੀ ਜਾਂਦੀ ਆ, ਮੇਨ ਜਿਹੜਾ ਕੈਪੀਟਲ ਬਿਲਡਿੰਗ ਆ ਉਸ ਦੇ ਬਾਹਰ ਜਿਹੜੀ ਰੋਡ ਆ ਉਸ ਦੇ ਉੱਤੇ ਕੱਢੀ ਜਾਣੀ ਆ। ਸੋ ਜ਼ਰੂਰ ਹੁਮ ਕੇ ਜਿਹੜੇ ਵੀ ਉੱਥੇ ਇਲਾਕਿਆਂ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਇਰਦ ਗਿਰਦ ਜਿਹੜੇ ਉਹ ਰਹਿੰਦੇ ਆ, ਉਹ ਜ਼ਰੂਰ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਉਹ ਕਰਨੀ। ਬਾਕੀ ਤੁਹਾਨੂੰ ਜਿਹੜਾ ਉਹ ਮੌਕਾ ਹੋਊਗਾ ਪੰਜਾਬੀ ਰੇਡੀਓ USA ਦੀ ਟੀਮ ਦੇ ਨਾਲ ਮਿਲਦਾ ਜੀ। ਵੀ। ਸੋ ਬਿਲਕੁਲ ਜਿਹੜੇ ਲਾਗੇ ਛਾਗੇ ਹੋਰ ਸਟੇਟਾਂ 'ਚ ਰਹਿੰਦੇ ਆ ਜ਼ਰੂਰ, ਕਿਉਂਕਿ ਇਹ 7ਵੀਂ ਪਰੇਡ ਉਹਨਾਂ ਦੀ ਹੋਣੀ ਆ, ਸਿੱਖ ਪਰੇਡ ਆ। ਕਿਉਂਕਿ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕ ਵਾਈਟ ਹਾਊਸ, ਹੋਰ ਜਿਹੜੇ ਮੋਨੂਮੈਂਟਸ ਹੈਗੇ ਆ ਵਾਸ਼ਿੰਗਟਨ ਡੀਸੀ 'ਚ ਦੇਖਣ ਆਉਂਦੇ ਆ ਪੂਰੀ ਦੁਨੀਆ ਤੋਂ। ਸੋ ਜਦੋਂ ਆਪਣੀ ਪਰੇਡ ਹੋਊਗੀ ਤੇ ਉਹਨਾਂ ਨੂੰ ਪਤਾ ਲੱਗਦਾ ਆ। ਉੱਥੇ ਮੋਸਟਲੀ ਇਹ ਐਜੂਕੇਸ਼ਨ ਟਾਈਪ ਆਫ ਪਰੇਡ ਹੈਗੀ ਆ, ਸਾਰਿਆਂ ਨੂੰ ਐਜੂਕੇਟ ਕੀਤਾ ਜਾਂਦਾ ਵੀ ਕੌਣ ਸਿੱਖ ਹੈਗੇ ਆ, ਅਸੀਂ ਕਿਉਂ ਪਰੇਡ ਇਹ ਕੱਢ ਰਹੇ ਹੈਗੇ ਆ। ਸੋ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਉੱਥੇ ਪਹੁੰਚੋ। ਪ੍ਰਬੰਧਕਾਂ ਨੇ ਸਾਨੂੰ ਵੀ ਕਿਹਾ ਸੀ ਵੀ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਭੈਣ ਭਰਾ ਆ ਇਸ ਪਰੇਡ ਵਿੱਚ ਹਿੱਸਾ ਲੈਣ, ਕਿਉਂਕਿ ਬੜੀ ਸਿੰਬੋਲਿਕ ਆ। ਅਮਰੀਕਾ ਦੀ ਰਾਜਧਾਨੀ ਵਾਈਟ ਹਾਊਸ ਦੇ ਬਿਲਕੁਲ ਲਾਗੇ ਇਹ ਜਿਹੜੀ ਪਰੇਡ ਆ ਉਹ ਇਹ ਹੋਣੀ ਹੈਗੀ। ਜੀ ਜੀ ਬਿਲਕੁਲ। ਸੋ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।